ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹਮੇਸ਼ਾ ਇਸ ਤਰ੍ਹਾਂ ਅੱਜ ਵੀ ਆਪਾਂ ਐਂਡ ਵਾਲੇ ਇਸ਼ੂ ਤੋਂ ਪਹਿਲਾਂ ਆਪਣੇ ਵਿਊਅਰਸ ਦੇ ਜੋ ਫੇਸਬੁੱਕ ਮੈਸੇਜ ਨੇ ਉਹੀ ਲਵਾਂਗੇ ਜੀ। ਡਾਕਟਰ ਸਾਹਿਬ ਅੱਜ ਸਰ ਕਪੂਰ ਸਿੰਘ ਜੀ ਦੀ ਆਈਡੀ ਤੋਂ, ਕਿਉਂਕਿ ਉਹਨਾਂ ਦੇ ਨਾਂ ਤੇ ਜਿਨ੍ਹਾਂ ਨੇ ਬਣਾਈ ਹੈ ਸੋ ਜ਼ਾਹਰ ਹੈ ਉਹਨਾਂ ਦੀ ਵੱਡੀ ਪ੍ਰੇਰਨਾ ਹੀ ਸਰ ਕਪੂਰ ਸਿੰਘ ਨੇ। 4-5 ਮੈਸੇਜ ਨੇ ਪਰ ਮੈਂ ਉਹਨਾਂ ਨੂੰ ਟੁਗੈਦਰ ਕਰ ਦਿਆਂਗਾ। ਉਹਨਾਂ ਨੇ ਲਿਖਿਆ ਸਰ ਕਪੂਰ ਸਿੰਘ ਗ੍ਰੇਟ ਹੀਰੋ ਸਿੱਖ ਸੰਘਰਸ਼ ਦੇ, ਪਲੀਜ਼ ਡਾਊਨਲੋਡ ਬੁੱਕਸ ਫਰਮ ਨੈਟ, ਕਿਉਂਕਿ ਇਹ ਸਾਚੀ ਸਾਖੀ ਕਿਤਾਬ ਨਹੀਂ, ਇੱਕ ਤਰ੍ਹਾਂ ਦੀ ਤੋਪ ਹੈ ਔਰ ਇਹ ਤੋਪ ਤੋਂ ਘੱਟ ਨਹੀਂ ਸਿੱਖ ਜ਼ਰੂਰ। ਔਰ ਮੈਂ ਤਾਂ ਸਮਝਦਾ ਵੀ ਜੇ ਸਿੱਖ ਕੇਸ ਨੂੰ ਸਮਝਣ ਤੇ ਸਾਚੀ ਸਾਖੀ ਕੋ ਕੜੀ ਹੈ ਬ੍ਰਿਟਿਸ਼ ਕਲੋਨੀਅਲ ਰੂਲ ਔਰ ਹਿੰਦੂ ਰਾਜ ਦੀ ਬੇਵਫਾਈ ਦੀ ਔਰ ਅਕਾਲੀ ਲੀਡਰਾਂ ਦੀ ਜਿਹੜੀ ਹੈ ਉਹ ਵਿਕਾਊ ਪਹੁੰਚ ਦੀ, ਔਰ ਇਸ ਤੋਂ ਬਿਨਾਂ ਇਸ ਕੇਸ ਨੂੰ ਅਸੀਂ ਸਮਝ ਨਹੀਂ ਸਕਦੇ ਜੀ। ਫਿਰ ਉਹਨਾਂ ਨੇ ਇਹ ਵੀ ਲਿਖਿਆ ਸਾਚੀ ਸਾਖੀ ਕਿਤਾਬ ਜ਼ਰੂਰ ਪੜ੍ਹੋ, ਕਮਾਲ ਦੀ ਕਿਤਾਬ ਹੈ। ਇਸ ਨੂੰ ਪੜ੍ਹਨ ਨਾਲ ਦੁਸ਼ਮਣ ਦੀ ਸਾਰੀ ਰਾਜਨੀਤੀ 47 ਤੋਂ ਬਾਅਦ ਜੋ ਵੀ ਭਾਣਾ ਵਾਪਰਿਆ ਸੀ ਬਹੁਤ ਹੀ ਡੀਟੇਲ ਨਾਲ ਦੱਸਿਆ, ਕਿਵੇਂ 5 ਵਾਰ ਸਿੱਖ ਰਾਜ ਦੀ ਆਫਰ ਮਿਲੀ ਉਹ ਸਾਡੇ ਤਾਰੇ ਚੰਦ ਅਤੇ ਬਲਦੇਵ ਚੰਦ ਵਰਗਿਆਂ ਨੇ ਕਿਵੇਂ ਸਾਨੂੰ ਖੂਹ ਵਿੱਚੋਂ ਕੱਢ ਕੇ ਖਾਰੇ ਸਮੁੰਦਰ ਵਿੱਚ ਸੁੱਟ ਦਿੱਤਾ, ਪਰ ਫਿਰ ਵੀ ਫਿਕਰ ਨਾ ਕਰੀਏ, ਅੱਗੋਂ ਕਲਗੀਧਰ ਪਾਤਸ਼ਾਹ ਸਾਨੂੰ ਆਨੰਦ ਬਾਂਹ ਖਿਲਾਰ ਕੇ ਸਾਡੀ ਇੰਤਜ਼ਾਰ ਕਰ ਰਹੇ ਨੇ। ਉਹ ਇਹ ਸਰਦਾਰ ਕਪੂਰ ਸਿੰਘ ਦਾ ਹੀ ਇਹ ਵਿਸ਼ਵਾਸ ਸੀ ਬੜਾ ਪੱਕਾ ਕਿ ਭਾਈ ਭਾਵੇਂ ਇਹਨਾਂ ਨੇ ਅਕਾਲੀ ਲੀਡਰਾਂ ਨੇ ਸਾਨੂੰ ਖੂਹ 'ਚ ਸੁੱਟਿਆ ਜੀ, ਔਰ ਜਿਵੇਂ ਇਹਨਾਂ ਨੇ ਕਿਹਾ ਵੀ ਖੂਹ 'ਚੋਂ ਕੱਢ ਕੇ ਖਾਰੇ ਸਮੁੰਦਰ 'ਚ ਸੁੱਟਿਆ, ਪਰ ਕਲਗੀਧਰ ਪਾਤਸ਼ਾਹ ਸਾਨੂੰ ਕੱਢਣਗੇ। ਉਹਨਾਂ ਨੇ ਫਿਰ ਇਹ ਵੀ ਲਿਖਿਆ ਕਿ ਵੀ ਪਹਿਲਾਂ ਸਾਚੀ ਸਾਖੀ ਸਰਚ ਕਰੋ, ਫਿਰ scribe.com ਤੇ ਜਾ ਕੇ ਲੋਡ ਕਰ ਸਕਦੇ ਹੋ। ਸੋ ਜ਼ਾਹਰ ਹੈ ਵੀ ਅੱਜ ਕੱਲ੍ਹ ਤੁਸੀਂ ਗੂਗਲ ਤੇ ਕੋਈ ਵੀ ਚੀਜ਼ ਲੱਭ ਸਕਦੇ ਹੋ ਜੀ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਸਾਰੇ ਸਿੱਖ ਪੜ੍ਹਨ, ਔਰ ਇਸ ਵੀਰ ਸੁਰਜੀਤ ਸਿੰਘ ਕਾਲੋਂ ਲਿਖਦੇ ਨੇ ਸਾਚੀ ਸਾਖੀ 1990 ਤੋਂ ਪਹਿਲਾਂ ਵੇਚਣਾ ਮਨਾਹੀ ਸੀ, ਜਦੋਂ ਟੌੜਾ ਦੇ ਸਮੇਂ ਛਾਪੀ ਉਸ ਵਿੱਚੋਂ ਬਹੁਤ ਸਾਰੀ ਸੱਚਾਈ ਬਦਲ ਦਿੱਤੀ ਸੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਸਰ ਸਾਹਿਬ ਨੇ ਕਿਤਾਬ ਲਿਖੀ ਇਹਨਾਂ ਨੇ ਬੜਾ ਰੌਲਾ ਪਾਇਆ। ਜਲੰਧਰ ਦੇ ਜਿੰਨੇ ਹਿੰਦੂ ਪੱਤਰਕਾਰ ਸੀ, ਖਾਸ ਤੌਰ ਤੇ ਰਮੇਸ਼ ਚੰਦਰ, ਜਗਤ ਨਾਰਾਇਣ ਦਾ ਟੱਬਰ ਜੀ, ਔਰ ਕਿਉਂਕਿ ਉਹਦੇ 'ਚ ਉਹਨਾਂ ਨੇ ਇਹ ਵੀ ਲਿਖਿਆ ਸੀ ਵੀ ਕਿਵੇਂ ਲਾਜਪਤ ਰਾਏ ਜਿਹੜਾ ਲਿਖਿਆ ਵੀ ਕੋਈ ਲਾਜਪਤ ਰਾਏ ਕੋਈ ਸ਼ਹੀਦ ਨਹੀਂ ਸੀ, ਇਹਦਾ ਇਹਨਾਂ ਨੇ ਬਦੋਬਦੀ ਬਣਾਇਆ, ਔਰ ਉਦੋਂ ਕਿਤਾਬ ਤੇ ਪਾਬੰਦੀ ਲੱਗ ਗਈ ਸੀ। ਬਾਅਦ 'ਚ ਉਹਨੂੰ ਕੈਨੇਡਾ ਦੇ ਵਿੱਚ ਸਰ ਤਰਵਿੰਦਰ ਸਿੰਘ ਪਰਮਾਰ ਹੋਰਾਂ ਨੇ ਲੇਟ 70s ਦੇ ਵਿੱਚ ਛਾਪਿਆ ਸੀ, ਮੇਰੇ ਕੋਲ ਉਹ ਵਰਜ਼ਨ ਵੀ ਰਹੀ। ਔਰ ਫਿਰ ਜਦੋਂ ਟੌੜੇ ਨੇ ਛਾਪਿਆ ਉਹਦੇ 'ਚੋਂ ਕਈ ਕੁਝ ਗਾਇਬ ਹੈ, ਔਰ ਬਾਅਦ ਦੇ ਵਿੱਚ ਤਾਂ ਈਵਨ ਇਹ ਵੀ ਕਿਹਾ ਜਾਣ ਲੱਗਾ ਜੀ ਨਹੀਂ ਸਰ ਕਪੂਰ ਸਿੰਘ ਨੇ ਜੋ ਅਕਾਲੀਆਂ ਬਾਰੇ ਕਿਹਾ ਉਹ ਪਹਿਲੀ ਵਰਸ਼ਨ 'ਚ ਨਹੀਂ ਸੀ। ਔਰ ਹੁਣ ਬਹੁਤ ਸਾਰਿਆਂ ਦਾ ਇਹ ਵੀ ਜ਼ੋਰ ਲੱਗਾ ਹੋਇਆ, ਕੁਝ ਕਾਮਰੇਡਾਂ ਦਾ ਵੀ ਔਰ ਕੁਝ ਜਿਹੜੇ ਭਗੌੜੇ ਸਿੱਖ ਸਕਾਲਰ ਨੇ ਕਿ ਜੀ ਸਰ ਕਪੂਰ ਸਿੰਘ ਹੋਰਾਂ ਨੇ ਜੋ ਕਿਹਾ ਉਹਦਾ ਤਾਂ ਕੋਈ ਸਬੂਤ ਨਹੀਂ ਮਿਲਦਾ ਕਿ ਜੀ ਕਿਹੜੀ ਆਫਰ ਹੋਈ, ਕਿੱਥੇ ਹੋਈ। ਸੋ ਸਾਚੀ ਸਾਖੀ ਦੀ ਕ੍ਰੈਡੀਬਿਲਿਟੀ ਨੂੰ ਖਰਾਬ ਕਰਨ ਤੇ ਲੱਗੇ ਹੋਏ ਨੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਇਹ ਇੱਕ ਟਰੂ ਐਵੀਡੈਂਸ ਹੈ, ਜੇ ਇਹਨੂੰ ਤੁਸੀਂ ਜਿਹੜਾ ਉਹ ਡਿਬੰਕ ਕਰ ਦਿਓ ਜਾਂ ਉਸ ਨੂੰ ਤੁਸੀਂ ਤੋੜ ਦਿਓ ਉਹਦੀ ਕ੍ਰੈਡੀਬਿਲਿਟੀ, ਤਾਂ ਸਾਰਾ ਕੇਸ ਡਿੱਗ ਪੈਂਦਾ ਜੀ। ਸੋ ਭੈਣ ਜੀ ਮਨਮੰਥਨ ਕੌਰ ਉਹਨਾਂ ਵੀਰ ਭੁਪਿੰਦਰ ਸਿੰਘ ਪਹਿਲਾਂ ਲਿਖਦੇ ਨੇ, ਡਾਕਟਰ ਸਾਹਿਬ ਸਾਡੇ ਬਾਪੂ ਹੋਰੀ ਸਾਨੂੰ ਅੰਗਰੇਜ਼ਾਂ ਦੇ ਜਾਣ ਦਾ ਕਾਰਨ ਵਰਲਡ ਵਾਰ ਦੂਸਰੀ ਦੱਸਦੇ ਹੁੰਦੇ ਸੀ, ਪਰ 47 ਤੋਂ ਬਾਅਦ ਦੀਆਂ ਹਿੰਦੁਸਤਾਨੀ ਕਿਤਾਬਾਂ 'ਚ ਗਾਂਧੀ ਹੀ ਹੀਰੋ ਬਣਾਇਆ ਹੋਇਆ। ਬਿਲਕੁਲ ਇਹ ਇਵੇਂ ਪ੍ਰੈਜ਼ੈਂਟ ਕਰਦੇ ਨੇ, ਜੇ ਗਾਂਧੀ ਨਾ ਹੁੰਦਾ ਤਾਂ ਦੇਸ਼ ਆਜ਼ਾਦ ਨਾ ਹੁੰਦਾ। ਉਹ ਅੰਗਰੇਜ਼ਾਂ ਨੇ 60 ਦੇਸ਼ਾਂ 'ਚ ਕਿਹੜੇ ਗਾਂਧੀ ਸੀ, ਜੇ ਗਾਂਧੀ ਨੂੰ ਹੀ ਬਣਾਉਣਾ ਤੁਸੀਂ ਟਕੇ ਦਾ ਹੀਰੋ, ਉਹ ਕਿਵੇਂ ਆਜ਼ਾਦ ਹੋ ਗਏ। ਸੋ ਜ਼ਾਹਰ ਹੈ ਵੀ ਅੰਗਰੇਜ਼ ਉਹਨੂੰ ਨਹੀਂ ਸੀ ਰਿਟੇਨ ਕਰ ਸਕਦੇ ਕਾਲੋਨੀਜ਼ ਨੂੰ। ਭੈਣ ਜੀ ਮਨਮੰਥਨ ਕੌਰ ਲਿਖਦੇ ਨੇ ਗ੍ਰੇਟ ਮੈਨ ਆਰ ਰੇਅਰ, ਵਿਸ਼ ਆਈ ਹੈਡ ਏ ਚਾਂਸ ਟੂ ਮੀਟ ਸਰ ਕਪੂਰ ਸਿੰਘ, ਡੀਪ ਰਿਸਪੈਕਟ ਫॉर ਹਿਮ। ਸੋ ਕਿ ਵੀ ਇਹ ਕਦੇ ਕਦੇ ਹੀ ਇਸ ਕਿਸਮ ਦੀਆਂ ਮਹਾਨ ਰੂਹਾਂ ਹੁੰਦੀਆਂ ਨੇ ਜੀ, ਔਰ ਉਹਨਾਂ ਦੇ ਲਈ ਉਹਨਾਂ ਨੇ ਸਤਿਕਾਰ ਭਰੇ ਸ਼ਬਦ ਕਹੇ ਨੇ। ਵੀਰ ਕਸ਼ਮੀਰ ਵਿਰਕ ਲਿਖਦੇ ਨੇ ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਡਾਕਟਰ ਸਾਹਿਬ 14 ਅਗਸਤ ਨੂੰ ਅਸੀਂ ਨਿਊਯਾਰਕ ਪਹੁੰਚ ਰਹੇ ਹਾਂ, ਸੋ ਮੋਸਟ ਵੈਲਕਮ ਵਿਰਕ ਸਾਹਿਬ, ਔਰ ਤੁਹਾਡੇ ਦੀਦਾਰ ਕਰਾਂਗੇ। ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਖਾਲਿਸਤਾਨ ਜ਼ਿੰਦਾਬਾਦ, ਮਲਕ ਬਲਾਲ ਗੁੱਡ ਜੌਬ ਡਾਕਟਰ ਸਾਹਿਬ, ਰਾਜਾ ਡੈਨੀਅਲ ਸ਼ਾਬੀਰ ਜੰਜੂਆ ਮਾਸ਼ਾ ਅੱਲਾ ਗ੍ਰੇਟ ਜੌਬ ਡਾਕਟਰ ਸਾਹਿਬ, ਬਹੁਤ ਸ਼ੁਕਰੀਆ ਜੰਜੂਆ ਜੀ। ਔਰ ਭੁਪਿੰਦਰ ਸਿੰਘ ਹੋਰਾਂ ਨੇ ਵੀ ਫਤਿਹ ਜਿਹੜੀ ਆ ਉਹ ਅਰਜ਼ ਕੀਤੀ ਹੈ ਜੀ। ਘੜੀ ਅੱਗੇ ਨੂੰ ਜਾ ਰਹੀ ਹੈ, ਪਰ ਮੈਂ ਇੱਕ ਅੱਧੀ ਲਾਈਨ ਕਰਕੇ ਫਿਰ ਅੱਜ ਦੇ ਵਿਚਾਰ ਤੇ ਆ ਜਾਵਾਂਗੇ ਜੀ। ਅਸੀਂ ਪੰਜਾਬੀ ਦੀ ਕੀ ਦੁਰਦਸ਼ਾ ਪੰਜਾਬ 'ਚ ਹੈ ਉਸ ਦਾ ਜ਼ਿਕਰ ਕੀਤਾ ਹੈ,
ਕੱਲ ਅਸੀਂ ਦੱਸਿਆ ਕਿ ਆਧਾਰ ਕਾਰਡ ਤੇ ਵੀ ਪੰਜਾਬੀ ਗਾਇਬ ਹੋ ਗਈ। ਅੱਜ ਵੈਸੇ ਥੋੜੀ ਜਿਹੀ ਅਵੇਅਰਨੈਸ ਦੀ ਗੱਲ ਹੋਈ ਹੈ ਕਿ ਜਲੰਧਰ 'ਚ ਪੰਜਾਬੀ ਪਿਆਰਿਆਂ ਨੇ ਰਲ ਕੇ ਇੱਕ ਪ੍ਰੋਟੈਸਟ ਕੀਤਾ ਡਿਸਟ੍ਰਿਕਟ ਆਫਿਸਰ ਕੰਪਲੈਕਸ DC ਕੰਪਲੈਕਸ, ਔਰ ਉਹ ਮੈਮੋਰੈਂਡਮ ਦੇਣ ਜਾਣਾ ਚਾਹੁੰਦੇ ਸੀ। ਪੁਲਿਸ ਡਾਂਗਾ ਲੈ ਕੇ ਆ ਗਈ ਕੁੱਟਣ ਲਈ, ਲੇਕਿਨ ਇਵੈਂਚੁਅਲੀ ਇੰਨਾ ਕੁ ਗੁੱਸਾ ਸੀ ਕਿ ਵੀ ਉਹਨਾਂ ਨੂੰ ਜਾਣ ਦੇਣਾ ਪਿਆ। ਉਹਦੇ 'ਚ ਉਹਨਾਂ ਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਇਹ ਕਿਹਾ ਕਿ ਵੀ ਇਹ ਤੁਸੀਂ ਪੰਜਾਬੀ ਨਾਲ ਜੋ ਕਰ ਰਹੇ ਹੋ ਠੀਕ ਨਹੀਂ ਹੈ, ਔਰ ਉਹਨਾਂ ਨੇ ਉਹ ਮੈਮੋਰੈਂਡਮ ਉਹਨੂੰ ਰਾਜਨਾਥ ਸਿੰਘ ਦੇ ਨਾਂ ਤੇ ਉੱਤੇ ਦਿੱਤਾ। ਚਲੋ ਘੱਟੋ ਘੱਟ ਕੋਈ ਐਕਟੀਵਿਟੀ ਤਾਂ ਸ਼ੁਰੂ ਹੋਈ। ਪਰ ਮੈਂ ਅੱਜ ਖਬਰ ਦੇਖ ਰਿਹਾ ਸੀ ਕਿ ਕਰਨਾਟਕਾ ਦੀ ਗਵਰਨਮੈਂਟ ਜਿਨ੍ਹਾਂ ਨੇ ਆਪਣਾ ਅੱਡ ਝੰਡਾ ਬਣਾਉਣ ਦੀ ਗੱਲ ਵੀ ਕੀਤੀ ਹੈ, ਔਰ ਅੱਜ ਉਹਨਾਂ ਨੇ ਇਹ ਆਰਡਰ ਕੱਢਿਆ ਦਾ ਕਨਾਡਾ ਡਿਵੈਲਪਮੈਂਟ ਅਥਾਰਟੀ ਹੈਡ ਆਸਕਡ all nationalized, scheduled and rural banks functioning in Karnataka to ensure that all its non-Kannada speaking staff learn the language in 6 months. ਉਹਨਾਂ ਕਿਹਾ ਜਿੰਨੇ ਬੈਂਕਾਂ ਦੇ EMPLOYE ਭਾਵੇਂ ਕੋਈ ਕਰਨਾਟਕਾ ਤੋਂ ਬਾਹਰ ਦੇ ਨੇ 6 ਮਹੀਨੇ ਦੇ ਵਿੱਚ ਜਿਹੜੀ ਆ ਉਹ ਲੈਂਗੁਏਜ ਸਿੱਖੋ। ਕਰਨਾਟਕਾ ਦੀ ਲੈਂਗੁਏਜ ਔਰ ਇਹਦੀ ਹੈਡਲਾਈਨ ਇਹ ਹੈ ਲਰਨ ਕਨਾਡਾ ਔਰ ਗੈਟ ਫਾਇਰਡ, ਗਵਰਨਮੈਂਟ ਬੋਡੀ ਟੈਲਸ ਬੈਂਕ EMPLOYEਜ਼ ਇਨ ਕਰਨਾਟਕਾ ਕਿ ਵੀ ਜਾਂ ਇਸ ਜ਼ਬਾਨ ਨੂੰ ਸਿੱਖੋ ਜਾਂ ਜਿਹੜਾ ਉਹ ਆਪਣਾ ਅਸੀਂ ਫਾਇਰ ਕਰ ਦਿਆਂਗੇ। ਸੋ ਇਸੇ ਖਬਰ ਦੀ ਡਿਟੇਲ ਹੈ ਕਿ ਭਾਈ ਉਹਨਾਂ ਨੇ ਕਿਹਾ ਭਾਵੇਂ ਤੁਹਾਡੀ ਕੋਈ ਲੈਂਗੁਏਜ ਹੈ, ਤੁਹਾਨੂੰ ਤੁਸੀਂ ਹਿੰਦੀ ਆਉਂਦੀ ਹੈ, ਪਰ ਜੇ ਤੁਹਾਨੂੰ ਇੱਥੇ ਨਹੀਂ ਆਉਂਦੀ 6 ਮਹੀਨੇ ਦੇ ਵਿੱਚ ਵੀ ਤੁਸੀਂ ਨਹੀਂ ਸਿੱਖਦੇ ਤੇ ਤੁਸੀਂ ਫਾਇਰ। ਸੋ ਮੈਂ ਸਮਝਦਾ ਵੀ ਇੱਕ ਪਾਸੇ ਇਹ ਅਵੇਅਰਨੈਸ ਹੈ ਉਹਨਾਂ ਦੀ ਮਦਰ ਟੰਗ ਲਈ, ਆਪਣੀ ਸਟੇਟ ਦੀ ਜਿਹੜੀ ਹੈ ਉਹ ਝੰਡੇ ਦੀ ਗੱਲ ਕਰ ਰਹੇ ਨੇ, ਔਰ ਅਸੀਂ ਜਿੱਥੇ ਸਟੇਟ ਲੈਂਗੁਏਜ ਪੰਜਾਬੀ ਹੈ, ਲਾਗੂ ਹੈ, ਸਟੇਟ ਐਕਟ ਪਾਸ ਹੈ, ਉੱਥੇ ਸਰਕਾਰੀ ਅਦਾਰਿਆਂ 'ਚ ਵੀ ਔਰ ਪ੍ਰਾਈਵੇਟ ਅਦਾਰਿਆਂ 'ਚ ਵੀ ਪੰਜਾਬੀ ਜਿਹੜੀ ਹੈ ਉਹ ਬਿਲਕੁਲ ਗਾਇਬ ਹੋ ਗਈ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਜਿਵੇਂ ਅਸੀਂ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਵਿਚਾਰ ਕਰਦੇ ਹਾਂ ਜੀ, ਅੱਜ ਵੀ ਅਸੀਂ 3 ਸ਼ਲੋਕ ਚੁਣੇ ਨੇ। 2 ਸ਼ਲੋਕ ਬਾਬਾ ਫਰੀਦ ਜੀ ਦੇ ਨੇ, ਤੀਸਰਾ ਜਿਹੜਾ ਹੈ ਉਹ ਗੁਰੂ ਅਰਜਨ ਸਾਹਿਬ ਦਾ, ਪਰ ਉਹਨਾਂ ਨੇ ਬਾਬਾ ਫਰੀਦ ਜੀ ਨੂੰ ਹੀ ਸੰਬੋਧਨ ਕਰਕੇ ਲਿਖਿਆ। ਫਰੀਦਾ ਤੋਂ ਹੀ ਸ਼ੁਰੂ ਹੋਇਆ ਹੈ, ਇਸ ਲਈ ਜਿਹੜੀ ਉਸ ਦੀ ਗਿਣਤੀ ਚੱਲਦੀ ਹੈ ਗੁਰੂ ਗ੍ਰੰਥ ਸਾਹਿਬ 'ਚ ਉਹ ਉਵੇਂ ਹੀ ਹੈ ਜਿਵੇਂ ਕਿ ਉਹ ਬਾਬਾ ਫਰੀਦ ਜੀ ਦੇ ਸ਼ਲੋਕ ਉਹ ਜਦੋਂ ਉਹਨਾਂ ਨੇ ਉਹਨਾਂ ਦੇ ਨਾਂ ਕੀਤਾ ਤੇ ਫਿਰ ਉਹਨਾਂ ਦਾ ਹੀ ਹੈ ਉਹ ਜੀ। ਔਰ ਪਹਿਲਾ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿਨ ਹੀ ਤੂੰ ਜਣਿਓ ਇਹ ਤੈ ਪਾਸੋ ਇਹ ਲੱਦ ਗਏ ਤੂੰ ਅਜੈ ਨਾ ਪਤੀਣੋ। ਹੁਣ ਇਸ ਤੋਂ ਪਹਿਲੇ ਜਦੋਂ ਅਸੀਂ ਸ਼ਲੋਕ ਦੇਖਦੇ ਹਾਂ ਕਿ ਭਾਈ ਜਿਹੜਾ ਰੱਬ ਨੂੰ ਯਾਦ ਨਹੀਂ ਕਰਦਾ ਉਹ ਸਿਰ ਜਿਹੜਾ ਉਹ ਉਸ ਕੁੰਨੀ ਦੇ ਹੇਠ ਸੜਨ ਦਾ ਹੱਕਦਾਰ ਹੈ ਆਪਣੇ ਆਪ। ਉਸ ਤੋਂ ਪਹਿਲਾਂ ਕਿ ਭਾਈ ਪੰਛੀਆਂ ਦੀਆਂ ਡਾਰਾਂ ਜਾਂਦੀਆਂ ਨੇ ਔਰ ਕੋਈ ਵਾਪਸ ਨਹੀਂ ਮੁੜਦਾ ਔਰ ਤੈਨੂੰ ਇਹ ਫਿਕਰ ਹੀ ਨਹੀਂ ਹੈ। ਹੁਣ ਇਹੀ ਗੱਲ ਇਹ ਬਾਰ-ਬਾਰ ਜਦੋਂ ਅਸੀਂ ਰੋਜ਼ਾਨਾ ਜੀਵਨ 'ਚੋਂ ਆਪਣੇ ਰਿਮਾਈਂਡਰ ਦੇ ਤੌਰ ਤੇ ਕੋਈ ਵੀ ਦੇਖਦੇ ਹਾਂ ਚੀਜ਼, ਹੁੰਦਾ ਉਹੀ ਹੈ ਜੇ ਤੁਹਾਡੇ ਅੰਦਰ ਰੱਬ ਦੀ ਯਾਦ ਹੈ ਜੀ, ਤੁਸੀਂ ਤੁਰੇ ਜਾਂਦੇ ਹੋ, ਕੋਈ ਚੀਜ਼ ਟਕ ਟਕ ਹੁੰਦਾ, ਇੱਕ ਹੋਏਗਾ ਟਕ ਟਕ ਮੇਰੇ ਸਿਰ 'ਚ ਵੱਜਦੀ ਹੈ ਇਹਨੂੰ ਬੰਦ ਕਰਾਓ ਜੀ, ਤੇ ਇੱਕ ਨੂੰ ਟਕ ਟਕ ਲੱਗਦੀ ਹੈ ਵਾਹਿਗੁਰੂ ਵਾਹਿਗੁਰੂ, ਉਹ ਉਹਦੇ 'ਚੋਂ ਵੀ ਧੁਨੀ ਦੇਖ ਰਿਹਾ ਹੁੰਦਾ ਔਰ ਉਹਨੂੰ ਹਰ ਚੀਜ਼ 'ਚੋਂ ਜੋ ਉਹਨੇ ਸਰਾਊਂਡਿੰਗ 'ਚ ਦੇਖਣਾ ਉਹਨੂੰ ਇਹ ਲੱਗਣਾ ਕਿ ਵੀ ਇਹਦੇ ਨਾਲ ਤਾਂ ਉਹ ਮੇਰੀ ਅੰਦਰਲੀ ਯਾਦ ਹੀ ਹੈ ਔਰ ਇਹੀ ਪਰਪੱਕ ਹੋ ਰਹੀ ਹੈ। ਔਰ ਜੇ ਤੁਸੀਂ ਜਿਵੇਂ ਜਿਹੜਾ ਦੋ ਫਕੀਰ ਦੁਨੀਆ ਨੂੰ ਦੇਖਦਾ ਔਰ ਉਹਨੂੰ ਜਦੋਂ ਥੋੜਾ ਜਿਹਾ ਮੋਹ ਦੀ ਕਸਕ ਪੈਂਦੀ ਹੈ ਜਾਂ ਕਿਸੇ ਚੀਜ਼ ਦੇ ਨਾਲ ਲੋੜ ਤੋਂ ਵੱਧ ਲਗਾਵ ਹੋਣ ਲੱਗਦਾ, ਉਹ ਫਿਰ ਆਪਣੇ ਆਪ ਨੂੰ ਰਿਮਾਈਂਡ ਕਰਵਾਉਂਦਾ। ਹੁਣ ਬਾਬਾ ਫਰੀਦ ਦੇ ਸ਼ਲੋਕਾਂ ਸਾਨੂੰ ਬਹੁਤ ਸਾਰੀ ਮਿਲਦਾ ਕਿ ਵੀ ਫਰੀਦਾ ਜਿਸ ਆਸਨ ਹਮ ਬੈਠੇ ਕੀਤੇ ਬੈਸ ਗਏ ਕਿ ਵੀ ਜਿੱਥੇ ਹੁਣ ਤੂੰ ਬੈਠਾ ਹੈ ਇਹ ਨਾ ਸਮਝੀ ਕਿ ਮੇਰੀ ਮਲਕੀਅਤ ਹੈ, ਇਹ ਤੇਰੇ ਤੋਂ ਪਹਿਲਾਂ ਕਿੰਨੇ ਬੈਠ ਗਏ ਚਲੇ ਗਏ ਤੇ ਤੂੰ ਵੀ ਚਲੇ ਜਾਣਾ। ਔਰ ਇੱਥੇ ਮਾਪਿਓ ਦੀ ਯਾਦ ਕਰ, ਫਰੀਦਾ ਕਿੱਥੇ ਤੈਂਡਾ ਮਾਪਿਓ ਜਿਨੀ ਤੂੰ ਜਣਿਓ ਹੈ, ਕਿ ਤੇਰੇ ਕਿੱਥੇ ਨੇ ਮਾਪਿਓ ਜਿਨ੍ਹਾਂ ਨੇ ਤੈਨੂੰ ਜਣਿਆ ਸੀ, ਜਿਨ੍ਹਾਂ ਨੇ ਤੈਨੂੰ ਪਾਲਿਆ ਸੀ, ਜਨਮ ਦਿੱਤਾ ਸੀ, ਵੱਡੇ ਕੀਤਾ ਸੀ, ਤੈ ਪਾਸੋਂ ਇਹ ਲੱਦ ਗਏ, ਤੇਰੇ ਦੇਖਦਿਆਂ ਚਲੇ ਗਏ। ਤੂੰ ਅਜੇ ਨਾ ਪਤੀਣੋ ਹੈ, ਵੀ ਅਜੇ ਵੀ ਤੂੰ ਪਤੀਜਿਆ ਨਹੀਂ ਹੈ, ਤੈਨੂੰ ਨਹੀਂ ਇਹ ਪਤਾ ਲੱਗਿਆ ਕਿ ਵੀ ਜ਼ਿੰਦਗੀ ਦੀ ਹਕੀਕਤ ਕੀ ਹੈ, ਅਲਟੀਮੇਟਲੀ ਹੋਣਾ ਕੀ ਹੈ। ਔਰ ਦੂਸਰਾ ਸ਼ਲੋਕ ਜਿਹੜਾ ਹੈ ਉਹ ਫਿਰ ਇਸ ਹਕੀਕਤ ਨੂੰ ਬਿਆਨ ਕਰਨ ਤੋਂ ਬਾਅਦ ਇਸ ਗੱਲ ਦੇ ਉੱਤੇ ਆਪਣੇ ਮਨ ਨੂੰ ਸਮਝਾਣਾ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ ਅੱਗੇ ਮੂਲ ਨਾ ਆਵਸੀ ਦੋਜ਼ਕ ਸੰਧੀ ਪਾਹੇ ਜੀ। ਹੁਣ ਜ਼ਾਹਰ ਹੈ ਵੀ ਟੋਆ ਉੱਚਾ ਹੁੰਦਾ ਹੈ, ਟਿੱਬਾ ਉੱਚਾ ਹੁੰਦਾ ਤੇ ਟੋਆ ਨੀਵਾਂ ਹੁੰਦਾ। ਟੋਆ ਜ਼ਮੀਨ ਦੇ ਵਿੱਚ ਹੁੰਦਾ, ਉਹਦੇ ਤੇ ਪਹਾੜ ਵਾਂਗ ਮਾਊਂਟ ਵਾਂਗ ਹੁੰਦਾ, ਔਰ ਮਨ ਜਿਹੜਾ ਹੈ ਉਹ ਵੀ ਉੱਚੇ ਨੀਵੇਂ ਚੋਂ ਗੁਜ਼ਰਦਾ। ਬਿਲਕੁਲ ਮਨ ਦੇ ਵਿੱਚ ਕੋਈ ਖਿਆਲ ਆਉਂਦਾ ਹੈ ਕਬਹੂ ਜੀੜਾ ਊਬ ਚੜਤ ਹੈ, ਗੁਰੂ ਨਾਨਕ ਸਾਹਿਬ ਕਿ ਵੀ ਉੱਪਰ ਚੜ ਗਏ
ਕਬਹੂ ਜਾਏ ਪਿਆਲੇ, ਕਦੇ ਪਤਾਲ ਦੇ ਵਿੱਚ ਵੜ ਗਿਆ। ਲੋਭੀ ਜੇਰਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ, ਕਿ ਉਹ ਘੁੰਮ ਰਿਹਾ ਚਾਰ ਚਫੇਰੇ। ਹੁਣ ਇੱਕ ਤਾਂ ਧਰਤੀ ਦੇ ਉੱਤੇ ਟੋਏ ਟਿੱਬੇ ਨੇ, ਇੱਕ ਸਾਡੇ ਅੰਦਰ ਟੋਏ ਟਿੱਬੇ ਬਣੇ ਹੋਏ ਨੇ। ਸੋ ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਮਨ ਮੈਦਾਨ ਕਰ, ਮੈਦਾਨ ਮਤਲਬ ਪੱਧਰਾ ਕਰਦੇ, ਕਿ ਵੀ ਆਪਣੇ ਮਨ ਨੂੰ ਟੋਏ ਟਿੱਬੇ ਲਾਹੇ ਦੂਰ ਕਰ ਜੀ। ਕਿ ਆਪਣੇ ਮਨ 'ਚ ਜਿਹੜੀ ਉਚਾਣ ਨਿਵਾਣ ਤੇਰੇ ਚੱਲਦੀ ਹੈ, ਦੁਬਿਧਾ ਚੱਲਦੀ ਹੈ, ਜਿਹਨੂੰ ਕਬੀਰ ਸਾਹਿਬ ਨੇ ਫਰਮਾਇਆ ਕਿ ਸ਼ਬਦ ਛਾੜ ਸ਼ਬਦ ਲਾਗ ਮਨੇ ਛਾੜ ਦੁਬਿਧਾ ਕੀ ਕੁਰੀਆ। ਇਹ ਦੁਬਿਧਾ ਦੋ ਪਾਸੇ, ਕਿ ਇਧਰ ਜਾऊं ਉਧਰ ਜਾऊं, ਔਰ ਉਸ ਦਾ ਨਤੀਜਾ ਕੀ ਹੁੰਦਾ? ਜਿਵੇਂ ਕਬੀਰ ਸਾਹਿਬ ਨੇ ਫਰਮਾਇਆ ਕਿ ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਕਿ ਵੀ ਤੁਸੀਂ ਉਸ ਦੀਨ ਨੂੰ, ਫੇਥ ਨੂੰ ਗਵਾ ਲਿਆ ਦੁਨੀਆ ਦੀ ਖਾਤਰ, ਕਿ ਜੀ ਮੈਂ ਤਾਂ ਇਹ ਕਰ ਰਿਹਾ ਜੀ, ਮੈਂ ਪੁੱਤ ਲਈ ਕਰ ਰਿਹਾ ਜੀ, ਮੈਂ ਧੀ ਲਈ ਕਰ ਰਿਹਾ ਜੀ, ਮੈਂ ਫਲਾਣੇ ਲਈ ਕਰ ਰਿਹਾ, ਢਿਮਕੇ ਲਈ ਕਰ ਰਿਹਾ। ਉਹਦੇ 'ਚ ਉਮਰ ਲੰਘ ਗਈ। ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਜਿਹਦੇ ਲਈ ਤੁਸੀਂ ਫਰੇਬ ਕੀਤਾ, ਝੂਠ ਬੋਲਿਆ, ਗੁਨਾਹ ਕੀਤੇ, ਜਦੋਂ ਵੇੜਾ ਆਇਆ ਉਹਨਾਂ ਨੇ ਤੁਹਾਡੇ ਨਾਲ ਨਹੀਂ ਖਲੋਣਾ, ਜਿਉਂਦੇ ਜੀ ਨਹੀਂ ਖਲੋਣਾ, ਮਰਨ ਤੋਂ ਬਾਅਦ ਤਾਂ ਖਲੋਣਾ ਹੀ ਕੀ ਹੈ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਗਾਫਲ ਗਫਲਤ, ਸੁੱਤੇ ਹੋਏ ਬੰਦੇ, ਤੂੰ ਆਪ ਹੀ ਆਪਣੇ ਪੈਰਾਂ ਤੇ ਕੁਹਾੜਾ ਮਾਰਿਆ। ਤੇ ਬਾਬਾ ਫਰੀਦ ਯਾਦ ਕਰਵਾਉਂਦੇ ਨੇ, ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ, ਅੱਗੇ ਮੂਲ ਨਾ ਆਵਸੀ, ਦੋਜ਼ਕ ਸੰਧੀ ਪਾਹੇ। ਪਾਏ ਕਹਿੰਦੇ ਨੇ ਅੱਗ ਨੂੰ, ਦੋਜ਼ਕ ਨਰਕ ਲਈ ਹੈ, ਦੋਜ਼ਕ ਔਰ ਜੰਨਤ। ਕਿ ਵੀ ਜੇ ਤੂੰ ਆਪਣਾ ਮਨ ਪੱਧਰਾ ਕਰ ਲਿਆ, ਤੇਰੇ 'ਚ ਹੁਣ ਟੋਆ ਟਿੱਬਾ ਨਹੀਂ ਹੈ, ਰੱਬ ਦੀ ਯਾਦ 'ਚ ਹੈ, ਤੇ ਫਿਰ ਤੈਨੂੰ ਦੋਜ਼ਕ ਦੀ ਅੱਗ ਦੀ ਪਰਵਾਹ ਕਰਨ ਦੀ ਲੋੜ ਨਹੀਂ। ਕਿਉਂਕਿ ਇਹ ਵੀ ਇਸਲਾਮਿਕ ਫੇਥ 'ਚ ਵੀ ਹੈ ਕਿ ਭਾਈ ਜਿਹੜੇ ਲੋਕ ਜਿਹੜੇ ਨੇ ਉਹ ਪਾਪੀ ਹੁੰਦੇ ਨੇ ਜਾਂ ਗੁਨਾਹਗਾਰ ਹੁੰਦੇ ਨੇ, ਉਹ ਦੋਜ਼ਕ ਦੀ ਅੱਗ ਦੇ ਵਿੱਚ ਸੜਦੇ ਨੇ। ਜਿਵੇਂ ਸਾਡੇ ਨਰਕਾਂ 'ਚ ਕਹਿੰਦੇ ਨੇ, ਹੈ ਤਾਂ ਅੱਗ ਤਾਂ ਉਹੀ ਹੈ, ਉਹ ਦੋਜ਼ਕ ਦੀ ਹੋਏ ਕਿ ਨਰਕ ਦੀ ਹੋਏ, ਵੀ ਹੈਲ ਕਹਿੰਦੇ ਨੇ, ਬਰਨਿੰਗ ਇਨ ਦਾ ਹੈਲ। ਸੋ ਇਹ ਇੱਕ ਫੇਥ ਹੈ। ਔਰ ਇਹ ਗੱਲ ਯਾਦ ਕਰਵਾਏ ਕਿ ਜੇ ਤੁਸੀਂ ਸੱਚਮੁੱਚ ਮਨ ਨੂੰ ਜਿੱਤ ਲਿਆ, ਮਨ ਜੀਤੇ ਜਗ ਜੀਤ। ਔਰ ਮੈਂ ਅੱਜ ਹੀ ਕੋਟ ਪੜ੍ਹ ਰਿਹਾ ਸੀ ਉਹਦੀ, ਐਡਮੰਡ ਹਿਲਰੀ, ਜਿਹਨੇ ਤੇਨਜ਼ਿੰਗ ਦੇ ਨਾਲ ਸਭ ਤੋਂ ਪਹਿਲਾਂ ਮਾਊਂਟ ਐਵਰੈਸਟ ਫਤਿਹ ਕੀਤਾ, ਤੇ ਉਹਨੂੰ ਪੁੱਛਿਆ ਪਹਿਲਾਂ ਜਦੋਂ ਇੰਟਰਵਿਊ ਦਾ ਹੋਇਆ ਕਿ ਵੀ ਇਹ ਤੂੰ ਕਿਵੇਂ ਪਹਾੜ, ਇੰਨਾ ਵੱਡਾ ਪਹਾੜ ਮਾਊਂਟ ਐਵਰੈਸਟ ਸਰ ਕੀਤਾ? ਉਹਨੇ ਕਿਹਾ, ਟੂ ਕੰਕਰ ਦਾ ਮਾਊਂਟੇਨਸ ਯੂ ਹੈਵ ਟੂ ਕੰਕਰ ਯੋਰਸੈਲਫ। ਜਦੋਂ ਤੁਸੀਂ ਆਪਣੇ ਮਨ ਨੂੰ ਜਿੱਤ ਲਿਆ, ਪਹਾੜ ਫੂੜ ਕੋਈ ਨਹੀਂ, ਪਹਾੜ ਤੁਹਾਡੇ ਅੰਦਰ ਹੀ ਹੁੰਦਾ, ਅੰਦਰਲੇ ਪਹਾੜ ਨੂੰ ਜਿੱਤ ਲਓ ਤੇ ਤੁਸੀਂ ਉਹ ਕਰ ਲਿਆ। ਔਰ ਇਸ ਪ੍ਰਥਾਏ ਫਿਰ ਜਿਹੜਾ ਅਗਲਾ ਸ਼ਲੋਕ ਪੰਜਵੇਂ ਪਾਤਸ਼ਾਹ ਨੇ ਬਾਬਾ ਫਰੀਦ ਜੀ ਨੂੰ ਐਡਰੈਸ ਕਰਦੇ ਆ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ, ਜਾਂ ਤਿਸ ਬਿਨ ਕੋਈ ਨਾ ਹੈ। ਜੀ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਕਿ ਹੇ ਫਰੀਦ ਜੀ, ਖਾਲਕ ਖਲਕ ਮੈਂ, ਫਰੀਦਾ ਖਾਲਕ ਖਲਕ ਮੈਂ। ਇਹ ਫਰੀਦ ਜੀ ਜਿਹੜਾ ਖਾਲਕ ਹੈ ਉਹ ਖਲਕਤ ਦੇ ਵਿੱਚ ਵਸਦਾ ਹੈ, ਰੱਬ ਲੋਕਾਂ ਦੇ ਵਿੱਚ ਵਸਦਾ ਹੈ। ਖਲਕ ਵਸੈ ਰੱਬ ਮਾਹੇ, ਤੇ ਖਲਕਤ ਰੱਬ ਦੇ ਵਿੱਚ ਵਸਦੀ ਹੈ। ਮੰਦਾ ਕਿਸ ਨੂੰ ਆਖੀਏ, ਕਿਹਨੂੰ ਅਸੀਂ ਮਾੜਾ ਕਹਿ ਸਕਦੇ, ਜਾਂ ਤਿਸ ਬਿਨ ਕੋਈ ਨਾ ਹੈ। ਇਹ ਫਿਰ ਸਿੱਖੀ ਦੀ ਇਹ ਫਿਲਾਸਫੀ ਹੈ ਕਿ ਦੁਨੀਆ ਅੱਡ ਨਹੀਂ ਹੈ ਰੱਬ ਤੋਂ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਕਿ ਇਹ ਦੁਨੀਆ ਉਸ ਦੀ ਬਣਾਈ ਹੋਈ ਹੈ ਤੇ ਸੱਚ ਦੀ ਕੁੱਖ ਚੋਂ ਸੱਚ ਹੀ ਪੈਦਾ ਹੁੰਦਾ ਹੈ। ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ, ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀਕਾਰ। ਉਹ ਆਪ ਸੱਚ ਹੈ ਤੇ ਉਹਦੀ ਕ੍ਰੀਏਸ਼ਨ ਵੀ ਸੱਚ ਹੈ। ਸੋ ਇਹੀ ਯਾਦ ਕਰਵਾਇਆ ਕਿ ਖਾਲਕ ਖਲਕ, ਖਲਕ ਮੈਂ ਖਾਲਕ, ਪੂਰ ਰਹੋ ਸਭ ਥਾਈਂ। ਖਾਲਕ ਖਲਕਤ ਦੇ ਵਿੱਚ ਹੈ ਤੇ ਖਲਕਤ ਜਿਹੜੀ ਹੈ ਉਹ ਰੱਬ ਦੇ ਵਿੱਚ ਵਸਦੀ ਹੈ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਇਹ ਸੀ ਇਸ ਹਫਤੇ ਦਾ ਅਖੀਰਲਾ ਪ੍ਰੋਗਰਾਮ। ਜੋ ਸਾਰੇ ਪ੍ਰੋਗਰਾਮ ਕੀਤੇ ਨੇ, ਆਈ ਹੋਪ ਤੁਹਾਨੂੰ ਸਾਰੇ ਪਸੰਦ ਆਏ ਹੋਣਗੇ। ਤਾਂ ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜ ਸਕਦੇ ਹੋ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਨੈਕਸਟ ਵੀਕ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।